ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸਾਧ ਸੰਗਤ ਜੀਓ, ਅੱਜ ਕੁਝ ਵਿਸ਼ੇਸ਼ ਗੱਲਾਂ ਕਰਨੀਆਂ ਨੇ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਇੱਕ ਦਿਨ ਪਹਿਲਾਂ ਲੰਘ ਕੇ ਗਿਆ ਹੈ। ਅਸੀਂ ਜਿੱਥੇ ਉਹਨਾਂ ਨੂੰ ਨਤਮਸਤਕ ਹੁੰਨੇ ਆ, ਉਸ ਤੋਂ ਪਹਿਲਾਂ ਅਸੀਂ ਜੂਨ ਦਾ ਮਹੀਨਾ 37 ਸਾਲ ਬਾਅਦ ਅਸੀਂ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋਏ। ਦੁਨੀਆ ਦੇ ਕੋਨੇ-ਕੋਨੇ ਵਿੱਚ ਸਿੱਖਾਂ ਨੇ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ, ਕਿਉਂਕਿ ਅਸੀਂ ਉਹਨਾਂ ਨੂੰ ਭੁੱਲਣਾ ਨਹੀਂ ਚਾਹੁੰਦੇ। ਜੇ ਅਸੀਂ ਭੁੱਲ ਜਾਵਾਂਗੇ ਤਾਂ ਸਮਝ ਕੋ ਕਿ ਅਸੀਂ ਖਤਮ ਹੋ ਜਾਵਾਂਗੇ। ਜਦੋਂ ਅਸੀਂ ਯਾਦ ਰੱਖਾਂਗੇ ਤਾਂ ਫਿਰ ਅਸੀਂ ਇਹਦਾ ਕੋਈ ਨਾ ਕੋਈ ਹੀਲਾ ਵਸੀਲਾ ਕਰਦੇ ਰਹਾਂਗੇ ਤੇ ਦੁਨੀਆ ਦੇ ਉੱਤੇ ਸਿੱਖ ਕੌਮ ਦੀ ਆਜ਼ਾਦੀ ਦੇ ਹੀਲੇ ਵਸੀਲੇ ਆ ਜਿਹੜੇ ਉਹ ਚੱਲਦੇ ਆ ਰਹੇ ਨੇ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਤੇ ਅੱਜ ਖਾਸ ਗੱਲ ਕਰਨ ਜਾ ਰਹੇ ਹਾਂ, ਕਿਉਂਕਿ ਉਹ ਜਿਸ ਤਰ੍ਹਾਂ ਕਹਿੰਦੇ ਹੁੰਦੇ ਨਾ कि हमसे नफरत करने वाले भी कमाल का हुनर रखते हैं, हमसे नफरत करने वाले भी कमाल का हुनर रखते हैं, हमें देखना नहीं चाहते और हम पर ही नजर रखते हैं। भाव जिथे भी किते सिख कौम की आज़ादी खालिस्तान की गल हुंदी है, ਉਹਦੇ खिलाफ सरकार ने अपना वड्डा धन खर्च के चेले चाटड़ियां ਨੂੰ ਉਹਨੂੰ ਨੇਸਤੋ ਨਬੂਤ ਕਰਨ ਦੇ ਲਈ ਪਿਛਲੇ ਤਕਰੀਬਨ 3 ਦਹਾਕਿਆਂ ਤੋਂ ਐਸਾ ਰੁਝਾਨ ਪੈਦਾ ਕੀਤਾ ਹੈ। ਐਜ਼ ਮੈਟਰ ਫੈਕਟ 1984 ਤੋਂ ਪਹਿਲਾਂ ਹੀ ਐਸਾ ਰੁਝਾਨ ਤਾਂ ਟੋਰਾਂਟੋ ਦੇ ਵਿੱਚ ਤਾਂ ਵੇਖਣ ਨੂੰ ਮਿਲ ਰਿਹਾ ਸੀ। ਅਣਖੀਲਾ ਪੰਜਾਬ, ਅੱਜ ਦੀ ਆਵਾਜ਼ ਤੇ ਟੀਵੀ 84 ਵਰਗੇ ਇਹੋ ਜਿਹੇ ਮਾਧਿਅਮ ਕ੍ਰੀਏਟ ਹੋਏ ਕਿ ਅਸੀਂ ਇਸ ਮਿਸਾਲ ਨੂੰ ਜਲਦਿਆਂ ਰੱਖਿਆ। ਅੱਜ ਅਸੀਂ ਮਸਲਾ ਤੁਹਾਡੇ ਨਾਲ ਟੀਵੀ 84 ਦਾ, ਜਿਹੜਾ ਟੈਲੀਵਿਜ਼ਨ 84 ਵਾਸ਼ਿੰਗਟਨ ਤੋਂ ਚੱਲ ਰਿਹਾ, ਉਸ ਦੀ ਗੱਲ ਕਰਨੀ ਆ ਕਿ ਉਸ ਨੂੰ ਚੱਲਦਾ ਰੱਖੋ ਕਿ ਉਹ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਖਾਲਿਸਤਾਨ ਦੇ ਪ੍ਰਚਾਰ ਦਾ ਆਈਕਨ ਬਣ ਗਿਆ ਹੈ। ਇਟਸ ਐਨ ਆਈਕਨ। ਤੇ ਜੇ ਅਸੀਂ ਉਸ ਆਈਕਨ ਨੂੰ ਫੇਡ ਅਵੇ ਹੁੰਦਾ ਵੇਖਣਾ ਚਾਹੁੰਦੇ ਆ, ਫਿਰ ਤਾਂ ਗੱਲ ਠੀਕ ਹੈ। ਫਿਰ ਤਾਂ ਅਸੀਂ ਉਹਨੂੰ ਵੀ ਬਾਕੀ ਹੋਰ ਅਨੇਕਾਂ ਟੈਲੀਵਿਜ਼ਨ ਚੈਨਲਸ ਚੱਲਦੇ ਨੇ, ਅਸੀਂ ਉਹਨਾਂ ਦੇ ਵਾਂਗ ਹੀ ਟਰੀਟ ਕਰੀਏ। ਅਗਰ ਅਸੀਂ ਉਸ ਨੂੰ ਪ੍ਰਫੁੱਲਤ ਹੁੰਦਾ ਵੇਖਣਾ ਚਾਹੁੰਦੇ ਆ ਜਾਂ ਘੱਟੋ ਘੱਟ ਚੱਲਦਾ ਰਹਿਣਾ, ਤਾਂ ਕਿ ਉੱਥੇ ਹਰ ਰੋਜ਼ ਡਾਕਟਰ ਅਮਰਜੀਤ ਸਿੰਘ ਹੋਣ ਜਾਂ ਹੋਰ ਸਾਰੇ ਨਾਰਥ ਅਮਰੀਕਾ ਜਾਂ ਈਵਨ ਦੁਨੀਆ ਭਰ ਦੇ ਸਿੱਖ ਆ ਕੇ ਆਪਣੇ ਵਿਚਾਰ ਪੇਸ਼ ਕਰਦੇ ਹੋਣ ਹਰ ਰੋਜ਼ 4-5 ਘੰਟੇ, ਉੱਥੇ ਪੰਥ ਦੀ ਗੱਲ ਚੱਲਦੀ ਹੋਏ, ਪੰਥ ਦੀ ਉਸ ਨੇਸਤੋ ਨਬੂਤ ਕਰਨ ਵਾਲੀ ਸ਼ਕਤੀ ਨੂੰ, ਉਹਦੀਆਂ ਕਮਜ਼ੋਰੀਆਂ ਉਹਦੇ ਪੋਲ ਖੋਲ ਰਹੀ ਹੋਵੇ ਅਤੇ ਕੌਮ ਦਾ ਜੋ ਚੱਲਦਾ ਸੰਘਰਸ਼ ਹੈ ਉਸ ਨੂੰ ਅੱਗੇ ਤੋਰਨ ਦੀ ਖਾਤਰ ਉਹ ਆਪਣਾ ਪੂਰਾ ਵਾਹ ਲਾ ਰਹੀ ਹੋਵੇ, ਟਿੱਲ ਲਾ ਰਹੀ ਹੋਵੇ। ਉਸ ਆਵਾਜ਼ ਨੂੰ, ਉਸ ਮਿਸਾਲ ਨੂੰ ਜਲਦਿਆਂ ਰੱਖਣਾ ਬੜਾ ਜ਼ਰੂਰੀ ਹੈ। ਪੈਂਡੈਮਿਕ ਦੇ ਦੌਰਾਨ ਜਿਸ ਤਰ੍ਹਾਂ ਬਾਕੀ ਬਿਜ਼ਨੈਸਿਸ, ਬਾਕੀ ਆਪਰੇਸ਼ਨਸ ਦੁਨੀਆ ਦੇ ਉੱਤੇ ਬੜੀ ਸਟਰਗਲ ਕਰ ਰਹੇ ਨੇ, ਉਸੇ ਤਰ੍ਹਾਂ ਹੀ ਟੀਵੀ 84 ਨੂੰ ਵੀ ਇਸ ਸਟਰਗਲ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਅੱਜ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਟੈਲੀਵਿਜ਼ਨ ਟੀਵੀ 84 ਇਸ ਨੂੰ ਚੱਲਦਾ ਰੱਖਣ ਲਈ ਆਪਾਂ ਨਾਰਥ ਅਮਰੀਕਾ ਦੇ ਵਿੱਚੋਂ, ਖਾਸ ਕਰਕੇ ਅਮਰੀਕਾ ਦੇ ਸਿੱਖ ਤਾਂ ਆਲਰੇਡੀ ਉਸ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਤੇ ਉਹੀ ਇਹਨੂੰ ਕਈਆਂ ਸਾਲਾਂ ਤੋਂ ਚਲਾ ਰਹੇ ਨੇ, ਪਰ ਕੈਨੇਡਾ ਦੇ ਸਿੱਖਾਂ ਦੇ ਵਿੱਚ, ਖਾਸ ਕਰਕੇ ਓਨਟਾਰੀਓ ਦੇ, ਕੁਬੈਕ ਦੇ, ਮੌਂਟਰੀਅਲ ਜਾਂ ਟੋਰਾਂਟੋ ਦੇ ਜਿਹੜੇ ਸਿੱਖ ਆ, ਉਹਨਾਂ ਨੂੰ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ। ਸੋ ਇਹਦੀ ਇੱਕ ਮੁਹਿੰਮ ਹੈ ਜਿਹੜੀ ਕਿ ਅੱਜ ਦੀ ਆਵਾਜ਼ ਦੇ ਰਾਹੀਂ ਜਾਂ ਫਿਰ ਟੀਵੀ 84 ਦੇ ਰਾਹੀਂ ਅਸੀਂ ਛੇੜ ਰਹੇ ਹਾਂ ਕਿ ਤੁਸੀਂ ਜ਼ਰੂਰ ਇਸ ਦੇ ਸੰਬੰਧ ਦੇ ਵਿੱਚ ਆਪਣਾ ਤਿਲ ਫੁੱਲ ਆ ਜਿਹੜਾ ਆਪਣੇ ਵਪਾਰ ਵੱਲੋਂ, ਆਪਣੇ ਪਰਿਵਾਰ ਵੱਲੋਂ, ਖੁਦ ਵੱਲੋਂ ਇਸ ਦੇ ਵਿੱਚ ਆਪਣਾ ਯੋਗਦਾਨ ਪਾਓ। ਅਸੀਂ ਆਪਣੇ ਪਰਿਵਾਰ ਵੱਲੋਂ ਪਹਿਲਾਂ $500 ਪਲੇਜ ਕਰਕੇ ਇਸ ਦੇ ਵਿੱਚ ਇਸ ਦੀ ਸ਼ੁਰੂਆਤ ਕਰ ਰਹੇ ਹਾਂ ਤੇ ਮੈਂ ਆਸ ਕਰਦਾ ਹਾਂ ਕਿ ਬਾਕੀ ਵੀ ਭੈਣ ਭਰਾ ਸਾਡੀ ਇਸ ਬੇਨਤੀ ਨੂੰ ਮੰਨਣਗੇ। ਤੁਸੀਂ ਸੁਖਦੇਵ ਸਿੰਘ ਹੋਰਾਂ ਨਾਲ ਕੰਟੈਕਟ ਕਰ ਸਕਦੇ ਹੋ, ਦਾਸ ਨਾਲ, ਸੁਖਵਿੰਦਰ ਸਿੰਘ ਹੰਸਰਾ ਨਾਲ ਕੰਟੈਕਟ ਕਰ ਸਕਦੇ ਹੋ, ਜਾਂ ਫਿਰ ਸਤਨਾਮ ਸਿੰਘ ਨਾਲ ਕੰਟੈਕਟ ਕਰ ਸਕਦੇ ਹੋ, ਅਵਤਾਰ ਸਿੰਘ ਪੂਨੀਆ ਨਾਲ ਕੰਟੈਕਟ ਕਰ ਸਕਦੇ ਹੋ, ਸਰਦਾਰ ਰਣਜੀਤ ਸਿੰਘ ਮਾਨ ਨਾਲ ਕੰਟੈਕਟ ਕਰ ਸਕਦੇ ਹੋ, ਤਾਂ ਕਿ ਆਪਾਂ ਇਹ ਪੈਸੇ ਇਕੱਠੇ ਕਰਕੇ 2 ਹਫ਼ਤਿਆਂ ਦੇ ਵਿੱਚ ਟੀਵੀ 84 ਤੱਕ ਪਹੁੰਚਦੇ ਕਰੀਏ, ਤਾਂ ਕਿ ਉਹਨਾਂ ਨੂੰ ਜਿਹੜੀ ਕੋਈ ਮਾੜੀ ਮੋਟੀ ਮੁਸ਼ਕਲ ਆਈ ਹੈ ਉਹ ਰਿੰਕਲ ਆਊਟ ਹੋ ਜਾਵੇ। ਬਸ ਇੰਨੇ ਹੀ ਲਫ਼ਜ਼ ਕਹਿੰਦਾ ਹੋਇਆ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੁੰਦਾ ਸਮੁੱਚੀ ਸਾਧ ਸੰਗਤ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀਆਂ ਕੌਮਾਂ ਆਜ਼ਾਦ ਹੁੰਦੀਆਂ ਨੇ ਉਹ ਕੌਮਾਂ ਇਸ ਦੁਨੀਆ ਦੇ ਉੱਤੇ ਵੱਧਦੀਆਂ ਫੁੱਲਦੀਆਂ ਨੇ। ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਨੇ, ਆਪਾਂ ਕੈਨੇਡਾ ਦੇ ਵਿੱਚ ਵੇਖ ਰਹੇ ਹਾਂ ਐਬਰੀਜਨਲਸ ਦਾ ਕਿਸ ਕਦਰ ਜੈਨੋਸਾਈਡ ਹੋ ਰਿਹਾ, ਤੇ ਗੁਲਾਮ ਕੌਮਾਂ ਦਾ ਜੈਨੋਸਾਈਡ ਹੀ ਹੁੰਦਾ, ਹੋਰ ਕੁਛ ਨਹੀਂ ਹੁੰਦਾ। ਉਹਨਾਂ ਦਾ ਕਤਲੇਆਮ ਹੀ, ਨਰਸੰਹਾਰ ਹੀ ਹੁੰਦਾ, ਹੋਰ ਕੁਛ ਨਹੀਂ ਹੁੰਦਾ। ਸੋ ਆਓ ਆਪਾਂ ਆਪਣੀ ਕੌਮ ਨੂੰ ਨਰਸੰਹਾਰ ਤੋਂ, ਹੋਰ ਜੈਨੋਸਾਈਡ ਤੋਂ, ਹੋਰ ਕਤਲੇਆਮ ਤੋਂ ਬਚਾ ਕੇ ਖਾਲਿਸਤਾਨ ਦੀ ਪ੍ਰਾਪਤੀ, ਐਸਟੈਬਲਿਸ਼ਮੈਂਟ ਆਫ ਖਾਲਿਸਤਾਨ, ਇਹ ਕੋਈ ਅਸੀਂ
कोई नवी चीज कार्व करने की गल नहीं कर रहे. वी आर ट्राइंग टू रीक्लेम आवर सॉवरेंटी फ्रॉम 1857. सो इस करके इस विचार ਨੂੰ ਆਪਣੀਆਂ ਵਿਚਾਰਾਂ ਦੇ ਵਿੱਚ ਸ਼ਾਮਲ ਕਰੋ ਤਾਂ ਡਰਿਆ ਨਾ ਕਰੋ. ਸੋ ਟੀਵੀ 84 ਨੂੰ ਆਪਾਂ ਵੱਧ ਚੜ ਕੇ ਸਪੋਰਟ ਕਰਨੀ ਹੈ, ਯੋਗਦਾਨ ਪਾਉਣਾ ਹੈ ਤਾਂ ਕਿ ਸਾਡਾ ਇਹ ਸੁਨੇਹਾ ਜਿਹੜਾ ਹੈ ਕਨਸਟੈਂਟਲੀ ਔਨ ਡੇਲੀ ਬੇਸਿਸ ਚੱਲਦਾ ਰਹੇ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ